ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਇੱਕ ਕੌਮਾਂਤਰੀ ਦਿਹਾੜਾ ਮੋਦੀ ਸਰਕਾਰ ਦੇ ਲਈ ਕਿਰਕਰੀ ਤੇ ਨਮੋਸ਼ੀ ਦਾ ਸਬੱਬ ਬਣ ਗਿਆ। ਜੀ ਹਾਂ, ਵਰਲਡ ਪ੍ਰੈਸ ਫਰੀडम ਡੇ। ਵਰਲਡ ਪ੍ਰੈਸ ਫਰੀडम ਡੇ ਜਿਹੜਾ ਕਿ 3 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਪਰ ਦੁਨੀਆ ਭਰ ਦੇ ਵਿੱਚ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ। ਦੁਨੀਆ ਭਰ ਦੇ ਵਿੱਚ ਜਰਨਲਿਜ਼ਮ ਨੂੰ ਅੱਗੇ ਕਿਵੇਂ ਲਿਜਾਇਆ ਜਾਵੇ, ਪ੍ਰੈਸ ਦੇ ਲਈ ਕੰਮ ਕਰਨ ਦੇ ਲਈ ਕਿਹੜੀਆਂ ਚੁਣੌਤੀਆਂ ਨੇ, ਇਹਦੇ ਤੇ ਚਰਚਾ ਹੋਈ। ਪਰ ਇਸੇ ਦਰਮਿਆਨ ਭਾਰਤ ਦੀ ਖਾਸ ਕਰਕੇ ਮੋਦੀ ਸਰਕਾਰ ਦੀ ਤੁਲਨਾ ਲੋਕਾਂ ਨੇ ਮੈਕਸੀਕੋ ਦੇ ਨਾਲ ਕੀਤੀ, ਕਿਉਂਕਿ ਇੱਥੇ ਕੰਮ ਕਰਨਾ ਇੰਨਾ ਕੁ ਔਖਾ ਹੈ ਜਿੰਨਾ ਕਿ ਮੈਕਸੀਕੋ ਦੇ ਵਿੱਚ ਕਰਨਾ ਔਖਾ ਹੈ। ਇੱਕ ਰਿਪੋਰਟ ਜਿਹੜੀ ਨਵੀਂ ਆਈ ਹੈ ਇਸੇ ਮਾਮਲੇ ਦੇ ਵਿੱਚ ਲੈ ਕੇ ਰਿਪੋਰਟਰਸ ਵਿਦਆਊਟ ਬਾਰਡਰਸ ਦੀ, ਇਹਦਾ ਜਿਹੜਾ ਵਿਸ਼ਵ ਪ੍ਰੈਸ ਜਿਹੜਾ ਫਰੀडम ਇੰਡੈਕਸ ਹੈ ਉਹ ਜਾਰੀ ਹੋ ਚੁੱਕਿਆ ਤੇ 176 ਦੇਸ਼ਾਂ ਦੇ ਵਿੱਚ ਇਸ ਵਾਰੀ ਇਹਨੂੰ ਲਿਆਂਦਾ ਗਿਆ। ਉਹਦੇ ਵਿੱਚ ਭਾਰਤ 159ਵੇਂ ਨੰਬਰ ਤੇ ਹੈ। ਪਿਛਲੇ ਵਾਰੀ ਭਾਰਤ 161ਵੇਂ ਨੰਬਰ ਤੇ ਸੀਗਾ, ਐਤਕੀ ਭਾਰਤ 159ਵੇਂ ਨੰਬਰ ਤੇ ਹੈ। ਪਰ ਪਿਛਲੇ ਵਾਰੀ ਸ਼ਾਇਦ ਦੇਸ਼ ਵੀ ਇਹਦੇ 'ਚ ਜ਼ਿਆਦਾ ਸੀਗੇ, ਪਰ ਕੋਈ ਜਿਹੜਾ ਫਰਕ ਨਹੀਂ ਗਾ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਭਾਰਤ ਦੇ ਵਿੱਚ ਪੱਤਰਕਾਰੀ ਕਰਨੀ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਵਜੋਂ, ਨਾ ਕਿ ਇੱਕ ਇੰਡੀਵਿਜੂਅਲ ਵੱਲੋਂ ਔਖੀ ਹੈ, ਬਲਕਿ ਇੱਕ ਅਦਾਰੇ ਵੱਲੋਂ ਵੀ ਕਰਨੀ ਔਖੀ ਹੈ। ਅਤੇ ਇੱਥੇ ਸਵਾਲ ਦੇ ਲਈ ਕੋਈ ਥਾਂ ਨਹੀਂ ਹੈ, ਇੱਥੇ ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਕੋਈ ਥਾਂ ਨਹੀਂ ਹੈ, ਇੱਥੇ ਲੋਕਾਂ ਦੇ ਲਈ ਵਿਸਲ ਬਲੋਰਿੰਗ ਕਰਨਾ ਉਹਦੇ ਲਈ ਕੋਈ ਥਾਂ ਨਹੀਂ ਹੈ। ਮੋਦੀ ਸਰਕਾਰ ਨੇ ਅਜਿਹਾ ਕੋਈ ਵੀ ਕਦਮ ਜਾਂ ਸਟੈਪ ਨਹੀਂ ਛੱਡਿਆ ਜਿਹਦੇ ਨਾਲ ਪ੍ਰੈਸ ਦੀ ਆਜ਼ਾਦੀ, ਪ੍ਰੈਸ ਦੀ ਸੁਤੰਤਰਤਾ, ਪ੍ਰੈਸ ਦੀ ਆਜ਼ਾਦਾਨਾ ਤਰੀਕੇ ਨਾਲ ਕੰਮ ਕਰਨ ਦੀ ਅਪਰੋਚ ਤੇ ਉਹਦੀ ਜਰਨਲਿਸਟਿਕ ਪਹੁੰਚ, ਇਹ ਚੀਜ਼ਾਂ ਬਚ ਗਈਆਂ ਹੋਣ। ਅੱਜ ਇੱਕ ਉਹ ਮੁਲਕ ਜਿਹੜਾ ਦੁਨੀਆ ਭਰ ਦੇ ਵਿੱਚ ਆਪਣੇ ਆਪ ਨੂੰ 5ਵੀਂ ਵੱਡੀ ਡੈਮੋਕ੍ਰੇਸੀ ਕਲੇਮ ਕਰਦਾ ਹੈ, ਉਹਦੀ ਤੁਲਨਾ, ਉਹਦੀ ਪੱਤਰਕਾਰੀ ਦੀ ਤੁਲਨਾ ਜਾਂ ਉੱਥੇ ਪੱਤਰਕਾਰੀ ਕਰਨੀ ਕਿੰਨੀ ਔਖੀ ਹੈ, ਉਹ ਤੁਲਨਾ ਹੋ ਰਹੀ ਹੈ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਪੱਤਰਕਾਰਾਂ ਦੇ ਲਈ ਕੰਮ ਕਰਨਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ। ਜਿਵੇਂ ਗਾਜ਼ਾ ਦੇ ਇਲਾਕਿਆਂ ਦੇ ਵਿੱਚ, ਜਿਵੇਂ ਸੀਰੀਆ ਤੇ ਇਰਾਕ ਦੇ ਇਲਾਕਿਆਂ ਦੇ ਵਿੱਚ, ਜਿਵੇਂ ਮੈਕਸੀਕੋ ਦੇ ਇਲਾਕਿਆਂ ਦੇ ਵਿੱਚ। ਔਰ ਭਾਰਤ ਨਾਲੋਂ ਚੰਗੀ ਦਰਜਾਬੰਦੀ ਪਤਾ ਕਿਹੜੇ ਮੁਲਕਾਂ ਦੀ ਹੈ ਜਿਨ੍ਹਾਂ ਨੂੰ ਅਸੀਂ ਭੰਡਦੇ ਹਾਂ। ਹਾਲਾਂਕਿ ਬਹੁਤੀ ਚੰਗੀ ਨਹੀਂ ਹੈ, ਪਰ ਇਹਨਾਂ ਨਾਲੋਂ ਚੰਗੀ ਹੈ ਪਾਕਿਸਤਾਨ ਦੇ ਵਿੱਚ, ਇਹਨਾਂ ਦੇ ਗੁਆਂਢੀ ਮੁਲਕ ਸ਼੍ਰੀਲੰਕਾ ਦੇ ਵਿੱਚ, ਨੇਪਾਲ ਦੇ ਵਿੱਚ, ਭੂਟਾਨ ਦੇ ਵਿੱਚ, ਬਰਮਾ ਦੇ ਵਿੱਚ। ਔਰ ਇਹ ਕਿਉਂ ਆ ਰਹੀਆਂ ਨੇ ਸਾਰੀਆਂ ਚੀਜ਼ਾਂ? ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ 28 ਕਤਲ ਹੋਏ ਨੇ ਪੱਤਰਕਾਰਾਂ ਦੇ, ਜਿਨ੍ਹਾਂ ਦੇ ਵਿੱਚੋਂ ਅੱਧ ਕਤਲ ਮੋਦੀ ਦੇ ਇਸ ਟਨਿਓਰ ਦੇ ਵਿੱਚ ਹੋਏ ਨੇ। ਇੱਕ ਵਿਅਕਤੀ ਵਿਸ਼ੇਸ਼ ਵਜੋਂ ਲੋਕਾਂ ਨੂੰ ਕੀ ਭੁਗਤਣਾ ਪਿਆ, ਇਹਦੇ ਬਾਰੇ ਗੱਲ ਕਰਾਂਗੇ ਤੇ ਇੱਕ ਅਦਾਰਿਆਂ ਵਜੋਂ ਕੰਮ ਕਰਨ ਦੀ ਕਿੰਨੀ ਕੁ ਆਜ਼ਾਦੀ ਹੈ ਉਹਦੇ 'ਤੇ ਵੀ ਗੱਲਬਾਤ ਆਪਾਂ ਕਰਾਂਗੇ। ਹੁਣ ਤੁਹਾਨੂੰ ਮੈਂ ਪਿੱਛੇ ਲੈ ਚੱਲਦਾ 2 ਸਾਲ ਪਹਿਲਾਂ। ਉਦੋਂ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਸਭ ਤੋਂ ਵੱਧ ਸਥਾਨਕ ਮੌਤਾਂ ਪੱਤਰਕਾਰਾਂ ਦੀਆਂ ਜਿਹੜੀਆਂ ਹੋਈਆਂ ਨੇ ਉਹ ਜੁਰਮ ਤੇ ਨਸ਼ੇ ਦੀ ਸਮਗਲਿੰਗ ਦੇ ਨਾਲ ਸੰਬੰਧਿਤ ਮੁੱਦਿਆਂ ਤੇ ਹੁੰਦੀਆਂ ਨੇ, ਤੇ ਪੱਤਰਕਾਰੀ ਖੇਤਰ ਦੇ ਵਿੱਚ ਮੈਕਸੀਕੋ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਉਹ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਮੈਕਸੀਕੋ 43ਵਾਂ ਸੀ ਨੰਬਰ ਤੇ ਭਾਰਤ 142ਵਾਂ ਸੀ। ਅੱਜ ਤੋਂ 2 ਸਾਲ ਪਹਿਲਾਂ ਜਿਹੜੀ 3 ਸਾਲ ਪਹਿਲਾਂ ਰਿਪੋਰਟ ਹੋਈ ਸੀ। ਇਹ ਕਤਲ ਨਾ ਕੇਵਲ ਉਹਨਾਂ ਮੁਲਕਾਂ ਦੇ ਵਿੱਚ ਹੋ ਰਿਹਾ ਜਿਨ੍ਹਾਂ ਦਾ ਪ੍ਰੈਸ ਦੀ ਆਜ਼ਾਦੀ ਦੇ ਵਿੱਚ ਦਰਜਾਬੰਦੀ ਬਹੁਤ ਨੀਵਾਂ ਹੈ, ਬਲਕਿ ਹੋਰ ਮੁਲਕਾਂ ਦੇ ਵਿੱਚ ਵੀ ਹੋ ਰਿਹਾ। ਭਾਰਤ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਕਾਂਗੋ, ਇਹ ਵਿਕਸਿਤ ਮੁਲਕਾਂ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਹੋ ਰਹੇ ਨੇ। ਖਾਸ ਕਰਕੇ ਉਦੋਂ ਫਿਰ ਜਿਹੜਾ ਭਾਰਤ ਦੇ ਵਿੱਚ ਜਾਂ ਕਹਿ ਲਓ ਕਿ ਨੀਦਰਲੈਂਡ ਦੀ ਪੱਤਰਕਾਰੀ ਦੀ ਚਰਚਾ ਹੋਈ ਸੀ, ਜਿਹਦਾ ਦਰਜਾਬੰਦੀ ਦੇ ਵਿੱਚ 6ਵਾਂ ਨੰਬਰ ਹੈ। ਇੱਥੇ ਵੀ ਦਿਨ ਦਿਹਾੜੇ ਇੱਕ ਪੱਤਰਕਾਰ ਪੀਟਰ R.D. ਵਰੀਜ਼ ਦਾ ਕਤਲ ਹੋ ਗਿਆ ਸੀਗਾ। ਮਤਲਬ ਵਿਕਸਿਤ ਮੁਲਕਾਂ ਦੇ ਵਿੱਚ ਵੀ ਪੱਤਰਕਾਰੀ ਕਰਨੀ ਕੋਈ ਸੌਖੀ ਨਹੀਂ ਹੈ। ਇੱਥੇ ਦੱਸ ਦਈਏ ਕਿ 28 ਕਤਲਾਂ ਦੇ ਵਿੱਚੋਂ ਸਿਰਫ 6 ਦੋਸ਼ੀਆਂ ਨੂੰ ਫੜਿਆ ਗਿਆ। ਸੁਦਰਸ਼ਨ TV ਦੇ ਇੱਕ ਪੱਤਰਕਾਰ ਸੀਗਾ ਮਨੀਸ਼ ਕੁਮਾਰ, ਉਹਦਾ ਅਗਸਤ ਦੇ ਵਿੱਚ ਕਤਲ ਹੋਇਆ ਸੀਗਾ 2 ਸਾਲ ਪਹਿਲਾਂ। ਉਸ ਤੋਂ ਬਾਅਦ ਪੁਲਿਸ ਨੇ ਉਹ ਖਾਨਾ ਪੂਰਤੀ 'ਚ ਕੀਤੀ, ਕੋਈ ਕਤਲ ਨਹੀਂ ਹੋਇਆ। ਤੇ ਤੁਸੀਂ ਇਹ ਨਾ ਸਮਝੋ ਕਿ ਕਿਤੇ ਪੰਜਾਬ ਸਾਡਾ ਜਿਹੜਾ ਉਹ ਜ਼ਿਆਦਾ ਸੁਰੱਖਿਅਤ ਹੈ। ਪੰਜਾਬ ਵੀ ਕੋਈ ਬਹੁਤਾ ਜ਼ਿਆਦਾ ਸੁਰੱਖਿਅਤ ਨਹੀਂ ਹੈਗਾ ਇਸ ਮਾਮਲੇ ਦੇ ਵਿੱਚ। ਤਾਂ ਖਾਸ ਕਰਕੇ ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ 2014 ਦੇ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਸੱਤਾ ਦੇ ਵਿੱਚ ਆਏ ਨੇ, ਉਹਨਾਂ ਦੇ ਵਿੱਚ ਉਸ ਤੋਂ ਬਾਅਦ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਦੀ ਜਿਹੜੀ ਆਜ਼ਾਦੀ ਆ ਉਹ ਖਤਮ ਕਰ ਦਿੱਤੀ ਗਈ ਹੈ, ਉਹਨੂੰ ਧੁਰੇ ਹੀ ਰੱਦ ਕਰ ਦਿੱਤਾ ਗਿਆ। 70 ਤੋਂ ਜ਼ਿਆਦਾ ਜਿਹੜੇ ਇਸ ਟਾਈਮ ਜਿਹੜੇ ਰਿਲਾਇੰਸ ਇੰਡਸਟਰੀ ਦਾ ਸਮੂਹ ਦਾ ਇੱਕ ਪ੍ਰਮੁੱਖ ਦੱਸਿਆ ਗਿਆ, ਮੋਦੀ ਦਾ ਜਿਹੜਾ ਦੋਸਤ ਹੈ ਮੁਕੇਸ਼ ਅੰਬਾਨੀ, ਉਹ 70 ਤੋਂ ਵੱਧ ਐਸੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦਾ ਮਾਲਕ ਹੈ ਜਿਨ੍ਹਾਂ ਨੂੰ ਘੱਟੋ ਘੱਟ 80 ਕਰੋੜ ਭਾਰਤੀ ਦੇਖਦੇ ਨੇ, ਪੜ੍ਹਦੇ ਨੇ, ਸੁਣਦੇ ਨੇ। 2022 ਦੇ ਵਿੱਚ ਗੌਤਮ ਅਡਾਨੀ ਨੇ NDTV ਖਰੀਦ ਲਿਆ। ਉੱਥੇ ਰਵੀਸ਼ ਕੁਮਾਰ ਸ਼ੋਅ ਕਰਦੇ ਸੀਗੇ, ਸਰਕਾਰ ਦੇ ਚੰਗੇ ਬਖੀ ਉਧੇੜਦੇ ਸੀਗੇ, ਉਹਨਾਂ ਨੇ ਉਹ ਸ਼ੋਅ ਕਰਨ ਵਾਲਾ ਜਿਹੜਾ ਚੈਨਲ ਸੀ ਉਹੀ ਖਰੀਦ ਲਿਆ। ਉਸ ਤੋਂ ਬਾਅਦ ਭਾਰਤ ਦੇ ਜਿਹੜੇ ਗਵਾਂਢੀ ਦੇਸ਼ ਹੈ, ਪਾਕਿਸਤਾਨ 152ਵੇਂ ਨੰਬਰ ਤੇ ਆ, ਸ਼੍ਰੀਲੰਕਾ 15ਵੇਂ ਤੇ ਆ, ਨੇਪਾਲ 74ਵੇਂ ਤੇ ਆ, ਮਾਲਦੀਵ 106ਵੇਂ ਤੇ ਆ।
ਰੈਂਕਿੰਗ ਦੇ ਵਿੱਚ ਅਫਗਾਨਿਸਤਾਨ 178ਵੇਂ ਤੇ ਬੰਗਲਾਦੇਸ਼ 165ਵੇਂ ਤੇ ਮਿਆਂਮਾਰ 171ਵੇਂ ਤੇ। ਹੁਣ ਦੀ ਦਰਜਾਬੰਦੀ ਦੇ ਵਿੱਚ ਮਿਆਂਮਾਰ ਤੇ ਬੰਗਲਾਦੇਸ਼ ਦੀ ਜਿਹੜੀ ਦਰਜਾਬੰਦੀ ਹੈ ਉਹ ਵੀ ਜਿਹੜੀ ਕਹਿ ਸਕਦੇ ਹਾਂ ਕੋਈ ਬਾਹਲੀ ਚੰਗੀ ਨਹੀਂ ਗੀ। ਪਹਿਲਾਂ ਤਾਂ ਠੀਕ ਸੀਗੀ, ਕਾਫੀ ਚੰਗੀ ਹੁੰਦੀ ਸੀਗੀ। ਦੱਸਿਆ ਜਾਂਦਾ ਕਿ ਜਦ 1977 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤਾਂ ਉਦੋਂ ਇਹ ਭਾਰਤੀ ਜਨਤਾ ਪਾਰਟੀ ਜਿਹੜਾ ਜਨਸੰਘ ਅਖਵਾਉਂਦਾ ਸੀਗਾ ਉਹਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਮਹੂਰੀਅਤ ਨੂੰ ਤਕੜਾ ਕਿਵੇਂ ਕਰਾਂਗੇ। ਪਰ ਜਦੋਂ ਤੋਂ ਇਹਨਾਂ ਨੇ ਕੇਂਦਰ ਦੇ ਵਿੱਚ ਆ ਕੇ ਸੱਤਾ ਸੰਭਾਲੀ ਹੈ 2014 ਦੇ ਵਿੱਚ, ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਤੋਂ ਵੀ ਅਗਲੇ ਲੈਵਲ ਤੇ ਜਾ ਕੇ ਕੰਮ ਜਿਹੜਾ ਪੱਤਰਕਾਰੀ ਦੇ ਵਿਰੁੱਧ ਕੀਤਾ। ਇਸੇ ਲਈ ਵਰਲਡ ਪ੍ਰੈਸ ਫਰੀडम ਡੇ ਦੇ ਉੱਤੇ ਇਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਨੇ 1977 ਦੇ ਵਿੱਚ ਐਲਾਨੀ ਐਮਰਜੈਂਸੀ ਦੇ ਵਿਰੁੱਧ ਜੇਲ੍ਹਾਂ ਭਰੀਆਂ ਸੀਗੀਆਂ, ਪਰ ਹੁਣ ਲੱਗਦਾ ਕਿ ਇੱਕ ਅਣਐਲਾਨੀ ਐਮਰਜੈਂਸੀ ਦੇ ਵਿਰੁੱਧ ਜੇਲ੍ਹਾਂ ਭਰਨ ਦੀ ਤਾਂ ਦੂਰ ਦੀ ਗੱਲ, ਲੋਕਾਂ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਹੈ। ਇਹ ਇਕੱਲਾ ਭਾਰਤ ਦੇ ਵਿੱਚ ਨਹੀਂ ਹੈ। ਮੋਦੀ ਸਾਹਿਬ ਜੇ ਦੂਜੇ ਮੁਲਕਾਂ 'ਚ ਚਲੇ ਜਾਣ ਤੇ ਜੇ ਕੋਈ ਉੱਥੇ ਸਵਾਲ ਕਰ ਲੇ ਤੇ ਫਿਰ ਉੱਥੇ ਵੀ ਟਰੋਲ ਕੀਤਾ ਜਾਂਦਾ। ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ। ਹੁਣ ਜਿਹੜੇ ਲੋਕਾਂ ਨੂੰ ਇੰਡੀਵਿਜੂਅਲੀ ਅਟੈਕ ਕੀਤਾ ਗਿਆ, ਪੱਤਰਕਾਰਾਂ ਦੇ ਕਤਲ ਕਰ ਦਿੱਤੇ ਗਏ ਆ ਇੱਥੇ, ਜਿਨ੍ਹਾਂ ਨੇ ਆਵਾਜ਼ ਚੁੱਕੀ, ਜਿਨ੍ਹਾਂ ਨੇ ਕੁਛ ਸੈਂਡ ਮਾਈਨਿੰਗ, ਇਲੀਗਲ ਮਾਈਨਿੰਗ ਦੇ ਮਸਲੇ ਨੂੰ ਚੁੱਕਿਆ। ਜੋਗਿੰਦਰ ਸਿੰਘ 2015 ਦੀ ਗੱਲ ਹੈ, ਫਰੀਲੈਂਸਰ ਸੀਗੇ ਇੱਕ, ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਯੂਪੀ ਦੇ ਵਿੱਚ। ਉਹਨਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀਗਾ ਕਿਉਂਕਿ ਉਹ ਇਲੀਗਲ ਸੈਂਡ ਮਾਈਨਿੰਗ ਦੇ ਉੱਤੇ ਰਿਪੋਰਟਿੰਗ ਕਰ ਰਹੇ ਸੀਗੇ। 2016 ਦੇ ਵਿੱਚ ਜਨਾਦੇਸ਼ ਟਾਈਮਜ਼ ਦਾ ਰਿਪੋਰਟਰ ਸੀਗਾ ਕਰੁਣ ਮਿਸ਼ਰਾ, ਉਹਨੂੰ ਮਰਡਰ ਕਰ ਦਿੱਤਾ ਗਿਆ ਸੀ ਉੱਤਰ ਪ੍ਰਦੇਸ਼ ਦੇ ਵਿੱਚ। ਇਸੇ ਤਰ੍ਹਾਂ ਹਿੰਦੁਸਤਾਨ ਰਿਪੋਰਟਰ ਸੀਗਾ, ਹਿੰਦੁਸਤਾਨ ਇੱਕ ਅਦਾਰਾ, ਉਹਦਾ ਰਿਪੋਰਟਰ ਸੀਗਾ ਰੰਜਨ ਰਾਜਦੇਵ, ਇਹਨੂੰ ਮਾਰ ਦਿੱਤਾ ਗਿਆ ਸੀ ਬਿਹਾਰ ਦੇ ਵਿੱਚ। ਇਹਨਾਂ ਨੂੰ ਸ਼ਾਟ ਡੈਡ ਕਰ ਦਿੱਤਾ ਗਿਆ ਸੀਗਾ ਜਦੋਂ ਇਹ ਇੱਕ ਮੋਟਰਸਾਈਕਲ ਤੇ ਜਾ ਰਹੇ ਸੀਗੇ ਉਹ ਇਲੀਗਲ ਮਾਈਨਿੰਗ ਐਕਟੀਵਿਟੀਜ਼ ਨੂੰ ਨੋਟ ਕਰਨ। ਸੰਦੀਪ ਸ਼ਰਮਾ ਜਿਹੜਾ ਕਿ ਇੱਕ ਰਿਪੋਰਟਰ ਸੀਗਾ, ਨਿਊਜ਼ ਵਰਲਡ ਲੋਕਲ ਟੀਵੀ ਨਾਂ ਦਾ ਕੋਈ ਉੱਥੇ ਅਦਾਰਾ ਸੀਗਾ, ਉਹਦਾ ਕਤਲ ਕਰ ਦਿੱਤਾ ਗਿਆ ਮੱਧ ਪ੍ਰਦੇਸ਼ ਦੇ ਵਿੱਚ। ਕਿਸੇ ਨੇ ਉਹਦੇ ਉੱਤੇ ਡੰਪ ਟਰੱਕ ਹੀ ਜਿਹੜਾ ਚੜਾਤਾ ਜਦੋਂ ਉਹ ਕਵਰ ਕਰ ਰਿਹਾ ਸੀਗਾ। ਮਾਰਚ 2018 ਦੀ ਗੱਲ ਹੈ। ਇਸੇ ਤਰ੍ਹਾਂ ਜਿਹੜਾ ਜਦੋਂ ਮੋਦੀ ਸਾਹਿਬ 2019 ਦੇ ਵਿੱਚ ਰਿਪੀਟ ਹੋਏ, ਸ਼ੁਭਮ ਮਨੀ ਤ੍ਰਿਪਾਠੀ ਰਿਪੋਰਟਰ ਸੀਗਾ, ਕੰਬੂ ਮੇਲ ਲੋਕਲ ਨਿਊਜ਼ਪੇਪਰ ਸੀਗਾ, ਗਨ ਡਾਊਨ ਉਹਨੂੰ ਕਰ ਦਿੱਤਾ ਗਿਆ ਸੀਗਾ ਲਖਨਊ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ। ਸੁਭਾਸ਼ ਕੁਮਾਰ ਮਹਿਤੋ ਫਰੀਲਾਂਸਰ ਰਿਪੋਰਟਰ ਸੀਗਾ ਤੇ ਇਹ ਸੈਂਡ ਮਾਫੀਏ ਦੇ ਉੱਤੇ ਜਿਹੜਾ ਰਿਪੋਰਟਿੰਗ ਕਰਦਾ ਸੀਗਾ ਤੇ ਇਹਨੂੰ ਵੀ ਜਿਹੜਾ ਕਤਲ ਆ ਉਹ ਕਰ ਦਿੱਤਾ ਗਿਆ ਬਿਹਾਰ ਦੇ ਵਿੱਚ। ਇਨਵੈਸਟੀਗੇਟਿਵ ਰਿਪੋਰਟਰ ਸੀਗਾ ਸ਼ਸ਼ੀਕਾਂਤ ਵਰਿਸ਼ੇ, ਉਹਨੂੰ ਵੀ ਕਤਲ ਕਰ ਦਿੱਤਾ ਗਿਆ ਸੀ ਇੱਕ SUV ਦੇ ਨਾਲ ਦਰੜ ਕੇ 6 ਫਰਵਰੀ 2023 ਨੂੰ। ਦੱਸਿਆ ਜਾਂਦਾ ਕਿ ਇਹ ਵੀ ਜਿਹੜਾ ਇਲੀਗਲ ਜਾਂ ਹੋਰ ਜਿਹੜੇ ਕੰਮਕਾਰ ਸੀ ਉਹਨਾਂ ਦੇ ਉੱਤੇ ਰਿਪੋਰਟਿੰਗ ਕਰਦਾ ਸੀ, ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ ਸੀ। 15 ਜਰਨਲਿਸਟ ਮਰਡਰ ਹੋ ਚੁੱਕੇ ਨੇ, ਕਹਿੰਦੇ ਕਿ ਜਦੋਂ ਤੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਨੇ 2014 ਤੋਂ ਬਾਅਦ, ਜਿਨ੍ਹਾਂ ਨੇ ਕਰਪਸ਼ਨ ਦੇ ਉੱਤੇ ਸਟੋਰੀ ਕੀਤੀ, ਆਰਗੇਨਾਈਜ਼ਡ ਕ੍ਰਾਈਮ ਤੇ ਸਟੋਰੀਆਂ ਕੀਤੀਆਂ, ਇਲੈਕਸ਼ਨ ਤੇ ਸਟੋਰੀਆਂ ਕੀਤੀਆਂ, ਮਾਓਇਸਟ ਦੇ ਉੱਤੇ ਸਟੋਰੀਆਂ ਕੀਤੀਆਂ। ਤੇ ਇਹਨਾਂ ਦੇ ਵਿੱਚ ਗੌਰੀ ਲੰਕੇਸ਼ ਜਿਹੜੀ ਕਿ ਇੱਕ ਸਮਾਜ ਦੇ ਵਿੱਚ ਜਿਹੜੀਆਂ ਕੱਟੜਪੰਥੀ ਸੱਜੇ ਪੱਖੀ ਤਾਕਤਾਂ ਸੀਗੀਆਂ ਉਹਨਾਂ ਦੇ ਉੱਤੇ ਰਿਪੋਰਟਿੰਗ ਕੀਤੀ ਤੇ ਇਹਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਬੈਂਗਲੌਰ ਦੇ ਵਿੱਚ 2017 ਦੀ ਇਹ ਗੱਲ ਹੈ। ਉਹ ਕਹਿੰਦੇ ਕਿ ਜਿਹੜਾ ਵਰਲਡ ਪ੍ਰੈਸ ਫਰੀडम ਇੰਡੈਕਸ ਸੀਗਾ 2023, ਉਹਦੇ ਜਦੋਂ ਰਿਪੋਰਟਰ ਵਿਦਆਊਟ ਬਾਰਡਰ ਦੀ ਰਿਪੋਰਟ ਰਿਲੀਜ਼ ਕੀਤੀ ਗਈ ਤਾਂ ਉਦੋਂ 180 ਦੇ ਵਿੱਚੋਂ ਇੰਡੀਆ ਜਿਹੜਾ 161ਵੇਂ ਨੰਬਰ ਤੇ ਸੀਗਾ। ਹੁਣ 100 ਤੇ ਜਿਹੜੇ 76 ਦੇਸ਼ਾਂ ਦੀ ਲਿਸਟ ਆਈ ਹੈ ਹੁਣ 159ਵੇਂ ਨੰਬਰ ਤੇ ਹੈ। ਮਤਲਬ ਕਹਿਣਗੇ ਕਿ ਦੋ ਸਾਡੇ ਅੰਕ ਜਿਹੜੇ ਨੇ ਉੱਤੇ ਨੇ, ਅਸੀਂ ਅੱਗੇ ਗਏ ਹਾਂ, ਪਰ ਅਸਲ ਦੇ ਵਿੱਚ ਉਦੋਂ 180 ਦੇ ਵਿੱਚੋਂ 161ਵਾਂ ਤੇ ਹੁਣ 176 ਦੇ ਵਿੱਚੋਂ 159ਵਾਂ ਜਿਹੜਾ ਨੰਬਰ ਆ ਭਾਰਤ ਦਾ ਪ੍ਰੈਸ ਫਰੀडम ਦੇ ਮਾਮਲੇ ਦੇ ਵਿੱਚ ਹੈ। ਹੁਣ ਤੁਸੀਂ ਦੇਖੋ ਇਹ ਤਾਂ ਬੰਦੇ ਸੀਗੇ ਜਿਹੜੇ ਆਪਾਂ ਕਵਰ ਕੀਤੇ, ਜਿਨ੍ਹਾਂ ਦੇ ਵਿੱਚ ਵੱਖ-ਵੱਖ ਕਤਲ ਕੀਤੇ ਗਏ, ਚਾਹੇ ਉਹ ਸੁਦਰਸ਼ਨ TV ਵਾਲਾ ਜਿਹੜਾ ਪੱਤਰਕਾਰ ਸੀਗਾ ਉਹਦਾ ਕਤਲ ਹੋਇਆ, ਮਨੀਸ਼ ਕੁਮਾਰ ਦਾ, ਚਾਹੇ ਉਸ ਤੋਂ ਬਾਅਦ ਆਪਾਂ ਕਤਲ ਦੀ ਗੱਲ ਕੀਤੀ ਜੋਗਿੰਦਰ ਸਿੰਘ ਦੀ, ਚਾਹੇ ਜਨਾਦੇਸ਼ ਰਿਪੋਰਟਰ ਸੀਗਾ ਇੱਕ ਕਰੁਣ ਮਿਸ਼ਰਾ, ਚਾਹੇ ਉਹ ਰੰਜਨ ਰਾਜਦੇਵ ਸੀਗਾ, ਚਾਹੇ ਉਹ ਰੰਜਨ ਰਾਜਦੇਵ ਤੋਂ ਬਾਅਦ ਇਸ ਤੋਂ ਬਾਅਦ ਸੀਗਾ ਇੱਕ ਪੱਤਰਕਾਰ ਸੰਦੀਪ ਸ਼ਰਮਾ, ਚਾਹੇ ਉਸ ਤੋਂ ਬਾਅਦ ਸੀਗਾ ਸ਼ੁਭਮ ਮਨੀ ਤ੍ਰਿਪਾਠੀ, ਚਾਹੇ ਸੁਭਾਸ਼ ਕੁਮਾਰ ਮਹਿਤੋ, ਚਾਹੇ ਸ਼ਸ਼ੀਕਾਂਤ ਵਰਿਸ਼ੇ, ਚਾਹੇ ਉਹ ਗੌਰੀ ਲੰਕੇਸ਼। ਇਹ ਤਾਂ ਉਹ ਸੀਗੇ ਜਿਹਨੇ ਮਤਲਬ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਔਰ ਇਹ ਕਤਲ ਕਿਹਦੀ ਸ਼ਹਿ 'ਤੇ ਹੋਏ? ਇਹ ਕਤਲ ਵੱਖ-ਵੱਖ ਤਰ੍ਹਾਂ ਦੇ ਮਾਫੀਏ ਨੇ ਕੀਤੇ ਔਰ ਸਰਕਾਰੀ ਸ਼ਹਿ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ। ਇੱਕ ਪੱਤਰਕਾਰ ਨੂੰ ਕਤਲ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਜੇ ਇੱਕ ਗਾਲ ਵੀ ਕੱਢਦੇ ਹੋ ਤਾਂ ਤੁਸੀਂ ਕਾਨੂੰਨ ਦੇ ਕਟਹਿਰੇ ਦੇ ਵਿੱਚ ਬਹੁਤ ਬੁਰੇ ਘਿਰ ਸਕਦੇ ਆ, ਪਰ ਕਾਨੂੰਨ ਤਾਂ ਕੰਮ ਕਰੂਗਾ ਨਾ ਜੇ ਕਾਨੂੰਨ ਨੂੰ ਕੰਮ ਕਰਨ ਦੀ ਇਜਾਜ਼ਤ ਹੋਊਗੀ। ਇਸ ਤੋਂ ਵੀ ਅੱਗੇ ਚੱਲ ਗਏ ਆਪਾਂ, BBC ਨੇ ਰਿਪੋਰਟਿੰਗ ਕੀਤੀ ਗੁਜਰਾਤ ਕਤਲੇਆਮ ਦੇ ਉੱਤੇ, ਉਹਨਾਂ ਤੇ ਛਾਪੇ ਮਾਰਤੇ। ਕਰੋਨਾ ਦੇ ਵਿੱਚ ਦੈਨਿਕ ਭਾਸਕਰ ਨੇ ਰਿਪੋਰਟਿੰਗ ਕੀਤੀ ਕਰੋਨਾ ਦੇ ਬਾਅਦ ਬਦਤਰ ਹਾਲਾਤਾਂ ਦੇ ਉੱਤੇ, ਉਹਨਾਂ ਤੇ ਇਨਕਮ ਟੈਕਸ ਦੇ ਛਾਪੇ ਮਾਰਤੇ, ਮਰਵਾਤੇ ਮੋਦੀ ਸਰਕਾਰ ਨੇ।
ਇਸ ਤੋਂ ਬਾਅਦ ਨਿਊਜ਼ ਕਲਿੱਕ ਦੀ ਟੀਮ ਤੇ ਛਾਪੇਮਾਰੀ ਕੀਤੀ, ਕਿਉਂਕਿ ਨਿਊਜ਼ ਕਲਿੱਕ ਦੀ ਟੀਮ ਨੇ ਬਹੁਤ ਸਾਰੀਆਂ ਰਿਪੋਰਟਾਂ ਕੱਢ ਕੇ ਲਿਆਂਦੀਆਂ ਸੀਗੀਆਂ। ਤੇ ਜੇਕਰ ਇਹ ਤਾਂ ਚਲੋ ਉਹ ਨੇ ਜਿਨ੍ਹਾਂ ਤੇ ਅਦਾਰਿਆਂ ਨੂੰ ਅਟੈਕ ਕੀਤਾ ਗਿਆ। ਵਾਈਸ ਇੱਕ ਅਦਾਰਾ ਵਾ US ਦਾ, ਉਹਦਾ ਇੱਕ ਪੱਤਰਕਾਰ ਸੀਗਾ ਅੰਗਦ ਸਿੰਘ, ਤੇ ਉਹਨੇ CAA ਤੇ ਭਾਰਤ ਦੇ ਵਿੱਚ ਦਲਿਤਾਂ ਦੇ ਉੱਤੇ ਰਿਪੋਰਟਿੰਗ ਕੀਤੀ ਸੀ। ਉਹ ਬੰਦੇ ਨੂੰ ਉੱਤਰ ਨਹੀਂ ਦਿੱਤਾ ਗਿਆ। ਕਸ਼ਮੀਰ ਦੀ ਫੋਟੋ ਜਰਨਲਿਸਟ ਸੀ ਜਿਹਨੂੰ ਪੁਲਿਟਜ਼ਰ ਅਵਾਰਡ ਮਿਲਣਾ ਸੀ US ਦੇ ਵਿੱਚ, ਕੀ ਸੀ ਨਾ, ਸਨਾ ਇਰਸ਼ਾਦ ਮੱਟੂ, ਉਹਨੂੰ ਇੰਡੀਆ ਤੋਂ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ। ਆਸਟ੍ਰੇਲੀਅਨ ਬੀਬੀ ਇੱਕ ਪੱਤਰਕਾਰ ਸੀ ਜਿਨੇ ਭਾਈ ਨਿੱਜਰ ਦੀ ਕਤਲੇਆਮ ਦੇ ਕਹਿ ਲਓ ਜਾਂ ਕਤਲ ਦੇ ਉੱਤੇ ਪੂਰੀ ਤਰ੍ਹਾਂ ਨਾਲ ਬੇਬਾਕ ਰਿਪੋਰਟਿੰਗ ਕੀਤੀ ਸੀ, ਉਹਦਾ ਵੀਜ਼ਾ ਨਹੀਂ ਵਧਾਇਆ। ਇਸੇ ਤਰ੍ਹਾਂ ਇੱਕ ਫਰਾਂਸ ਦੀ ਪੱਤਰਕਾਰ ਸੀ, ਉਹਦਾ ਵੀਜ਼ਾ ਨਹੀਂ ਵਧਾਇਆ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਗਿਆ। ਮੋਦੀ ਸਾਹਿਬ ਅਮਰੀਕਾ ਆਏ ਸੀ, ਸਬਰੀਨਾ ਸਦੀਕੀ ਨੇ ਉਹਨਾਂ ਨੂੰ ਸਵਾਲ ਕਰ ਬੈਠੀ ਭੁੱਲ ਭੁਲੇਖੇ। ਉਹਨੂੰ ਪਤਾ ਨਹੀਂ ਸੀਗਾ ਨਾ ਕਿ ਉਹ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਆਪਣੀ ਪੂਰੀ ਟੈਨਿਓਰ 2 ਜਿਹੜੀਆਂ ਵਾਰੀਆਂ ਸੀਗੀਆਂ, ਟਰਮ ਸੀਗੀਆਂ, ਉਹਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਹੀ ਨਹੀਂ ਕੀਤੀ। ਤੇ ਉਹਨਾਂ ਨੇ ਸਵਾਲ ਕਰ ਲਿਆ ਮੋਦੀ ਸਾਹਿਬ ਨੂੰ, ਉਹਨੂੰ ਟਰੋਲ ਕੀਤਾ ਗਿਆ, ਉਹਨੂੰ ਬੁਰੇ ਤਰੀਕੇ ਦੇ ਨਾਲ ਗਾਲਾਂ ਕੱਢੀਆਂ ਗਈਆਂ। ਉਸ ਤੋਂ ਵੀ ਇਲਾਵਾ ਜੇ ਆਪਾਂ ਗੱਲ ਕਰੀਏ, ਵਾਸ਼ਿੰਗਟਨ ਪੋਸਟ ਦੇ ਵਿੱਚ ਅੱਜ ਇੱਕ ਰਾਣਾ ਆਯੂਬ ਦਾ ਆਰਟੀਕਲ ਛਪਿਆ ਹੋਇਆ, ਉਹਦੇ 'ਚ ਉਹਨੇ ਬਹੁਤ ਸਾਰੀਆਂ ਗੱਲਾਂ ਕੱਢ ਕੇ ਲਿਆਂਦੀਆਂ ਨੇ। ਇਹ ਤਾਂ ਉਹ ਨੇ ਜਿਹੜੀਆਂ ਮੋਦੀ ਸਰਕਾਰ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ। ਹੁਣ ਤੁਸੀਂ ਕਹੋਗੇ ਕਿ ਤੁਸੀਂ ਸ਼ੁਰੂ ਦੇ ਵਿੱਚ ਪੰਜਾਬ ਦਾ ਜ਼ਿਕਰ ਕੀਤਾ ਸੀ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੜ੍ਹ ਕੇ MLA ਹਰਮੀਤ ਸਿੰਘ ਪਠਾਨ ਮਾਜਰਾ ਨੇ ABC ਨਿਊਜ਼ ਚੈਨਲ ਦੇ ਪੱਤਰਕਾਰ ਸੰਦੀਪ ਲਾਧੂਕਾ ਨੂੰ ਇਹ ਸ਼ਰੇਆਮ ਧਮਕੀ ਦਿੱਤੀ ਕਿ ਆਜਾ ਤੈਨੂੰ ਬਾਹਰ ਦੇਖਦਾ, ਤੂੰ ਲੱਠ ਮਾਰਾਂ ਕੋਈ ਪਠਾਨ ਮਾਜਰਾ ਸਾਹਿਬ, ਤੂੰ ਕੋਈ ਗਲੀ ਦਾ ਗੁੰਡਾ ਵਾਂ ਕਿ ਤੂੰ ਕਿਸੇ ਨੂੰ ਵੀ ਲਲਕਾਰ ਦੇਂਗਾ ਕਿ ਆ ਜਾ, ਕਿਸੇ ਨੂੰ ਜੋ ਮਰਜ਼ੀ ਹੈ। ਔਰ ਇਹਨੇ ਤੂੰ ਸ਼ਬਦ ਯੂਜ਼ ਕੀਤੇ, ਅਸੀਂ ਤਾਂ ਕਰ ਰਹੇ, ਨਹੀਂ ਤਾਂ ਮੈਂ ਤੁਸੀਂ ਸ਼ਬਦ ਵਰਤਦਾ ਹਮੇਸ਼ਾ। ਪਰ ਲੱਠ ਮਾਰਾਂ ਲਈ ਜੇ ਕੋਈ ਲੱਠ ਮਾਰਾਂ ਵਾਲੀ ਬੋਲੀ ਚੱਲੂਗਾ ਤੇ ਅਸੀਂ ਫਿਰ ਉਹਨੂੰ ਜੀ ਥੋੜ੍ਹਾ ਕਵਾਂਗੇ। ਅਸੀਂ ਵੀ ਤਾਂ ਉਸ ਤਰੀਕੇ ਨਾਲ ਹੀ ਸਾਨੂੰ ਗੱਲ ਕਰਨੀ ਪਊਗੀ ਜਿਸ ਲੈਵਲ ਦੀ ਉਹ ਗੱਲ ਕਰ ਰਿਹਾ। ਖੈਰ, ਪਰ ਆਪਣਾ ਪੱਧਰ ਨਹੀਂ ਹੈਗਾ, ਆਪਾਂ ਉਸ ਲੈਵਲ ਤੇ ਜਾਣਾ ਨਹੀਂ ਚਾਹੁੰਦੇ ਤੇ ਜਾ ਸਕਦੇ ਵੀ ਨਹੀਂਗੇ। ਪਰ ਉਸ ਤੋਂ ਵੀ ਇਲਾਵਾ ਬਾਘੇ ਪੁਰਾਣੇ ਦੇ ਪੱਤਰਕਾਰ ਨੇ, ਬਾਘੇ ਪੁਰਾਣੇ ਦੇ MLA ਨੇ ਇੱਕ ਪੱਤਰਕਾਰ ਨੂੰ ਘਰੇ ਸੱਦ ਕੇ ਕੁੱਟਿਆ ਸੀਗਾ, ਆਮ ਆਦਮੀ ਪਾਰਟੀ ਦੇ। ਇਹ ਉਹ ਲੋਕ ਨੇ ਜਿਹੜੇ ਪੱਤਰਕਾਰਾਂ ਦੀਆਂ ਮਿਹਨਤਾਂ ਕਰਦੇ ਹੁੰਦੇ ਸੀਗੇ ਕਿ ਸਾਡੀਆਂ ਬਈ ਸਟੋਰੀਆਂ ਲਾ ਦਿਓ, ਸਾਡੀ ਅਖਬਾਰ 'ਚ ਫੋਟੋ ਲਾ ਦਿਓ। ਲੁਧਿਆਣੇ ਦੇ ਵਿੱਚ ਮਾਨ ਸਰਕਾਰ ਨੇ ਇੱਕ ਪੱਤਰਕਾਰ ਕੁੜੀ ਉੱਤੇ FIR ਕੱਟਤੀ ਸੀਗੀ ਕਿਉਂਕਿ ਉਹ ਰਿਪੋਰਟਿੰਗ ਕਰ ਰਹੀ ਸੀ ਬੜੇ ਵਿਵਾਕ ਤਰੀਕੇ ਦੇ ਨਾਲ। ਉਹਨੇ ਕਿਹਾ ਸੀਗਾ ਜਦੋਂ ਇਹਨਾਂ ਨੇ ਸਹੁੰ ਚੁੱਕ ਸਮਾਗਮ ਹੋਇਆ ਸੀ ਉਹਨੇ ਕੋਈ ਸਟੋਰੀਆਂ ਲਾਈਆਂ ਸੀ। ਇਸੇ ਤਰ੍ਹਾਂ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ, ਜਿਹੜੇ ਪੱਤਰਕਾਰ ਉਹਨੂੰ ਕਵਰ ਕਰ ਰਹੇ ਸੀ, ਉਹਨੂੰ ਐਨਾਲਿਸਟ ਕਰ ਰਹੇ ਸੀ, ਉਹਨੂੰ ਵੱਖ-ਵੱਖ ਮੰਚਾਂ ਤੇ ਚੁੱਕ ਰਹੇ ਸੀ ਉਸ ਮਾਮਲੇ ਨੂੰ, ਉਹ ਜਿਹੜੇ ਫੀਲਡ ਤੇ ਵੀ ਰਿਪੋਰਟਿੰਗ ਕਰ ਰਹੇ ਸੀਗੇ, ਉਹਨਾਂ ਨੂੰ ਸੱਦਿਆ ਗਿਆ, ਥਾਣਿਆਂ ਦੇ ਵਿੱਚ ਜ਼ਲੀਲ ਕੀਤਾ ਗਿਆ। ਇੱਥੋਂ ਪਤਾ ਲੱਗਦਾ ਕਿ ਭਾਰਤ ਨਹੀਂ, ਪੰਜਾਬ ਦੇ ਵਿੱਚ ਵੀ ਪੱਤਰਕਾਰੀ ਕਰਨੀ ਔਰ ਉਹ ਆਲਾ ਦਰਜੇ ਦੀ ਪੱਤਰਕਾਰੀ ਕਰਨੀ। ਇੱਕ ਤਾਂ ਹੈ ਕਿ ਤੁਸੀਂ ਸਰਕਾਰੀ ਪੱਤਰਕਾਰ ਬਣ ਕੇ ਵਿਚਰਦੇ ਰਹੋ ਤੇ ਭਾਵੇਂ ਸਹੂਲਤਾਂ ਵੀ ਲਈ ਚੱਲੋ। ਇੱਕ ਹੈ ਕਿ ਤੁਸੀਂ ਲੋਕ ਪੱਖੀ ਗੱਲ ਕਰਨੀ ਹੈ, ਤੁਸੀਂ ਸਰਕਾਰ ਦੀਆਂ ਗਲਤ ਪਾਲਿਸੀਆਂ ਦੀ ਆਲੋਚਨਾ ਕਰਨੀ ਹੈ। ਸਰਕਾਰ ਗਲਤ ਕੀ ਕਰ ਰਹੀ ਹੈ ਤੁਸੀਂ ਲੋਕਾਂ ਨੂੰ ਦੱਸਣਾ ਹੈ। ਸੋ ਜੇ ਤੁਹਾਡੀਆਂ ਕਾਰਕਰਦੀਆਂ ਇਹੋ ਜਿਹੀਆਂ ਰਹਿਣਗੀਆਂ ਤੇ ਕੌਣ ਵਰਲਡ ਪ੍ਰੈਸ ਫਰੀडम ਡੇ ਤੇ ਜਦੋਂ ਆਊਗਾ ਕੋਈ ਕੌਮਾਂਤਰੀ ਕੋਈ ਵੀ ਇੰਡੈਕਸ ਆਊਗਾ, ਚਾਹੇ ਉਹ ਗਲੋਬਲ ਹੰਗਰ ਇੰਡੈਕਸ ਆਊਗਾ, ਚਾਹੇ ਉਹ ਕੋਈ ਸਾਖਰਤਾ ਦੇ ਨਾਲ ਜੁੜੀ ਹੈ, ਚਾਹੇ ਉਹ ਦੁਨੀਆ ਦੇ ਵਿੱਚ ਜੋ ਇੱਕ ਤਰੀਕੇ ਦੇ ਨਾਲ ਵੱਧ ਰਹੀ ਹੈ, ਜੋ ਆਰਥਿਕ ਤੌਰ ਤੇ ਜਿਹੜੇ ਸਰਵੇਖਣ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾ ਬਰੋਬਰੀ ਦਾ ਜਿਹੜਾ ਪਾੜਾ ਵੱਧ ਰਿਹਾ, ਤੇ ਜਿਹੜਾ ਪ੍ਰੈਸ ਫਰੀडम ਇੰਡੈਕਸ ਹੈ, ਇਹ ਤੁਸੀਂ ਸਰਕਾਰਾਂ ਨੇ ਤੈਅ ਕਰਨਾ ਕਿ ਉਹਨਾਂ ਦੀ ਜਿਹੜੀ ਤੁਲਨਾ ਹੈ ਉਹ ਜਦੋਂ ਪ੍ਰੈਸ ਫਰੀडम ਇੰਡੈਕਸ ਵਰਲਡ ਪ੍ਰੈਸ ਫਰੀडम ਡੇ ਆਊਗਾ ਤੇ ਜਿਹੜਾ ਉਹਦੇ 'ਚ ਪੱਤਰਕਾਰਤਾ ਦੀ ਆਜ਼ਾਦੀ ਬਾਰੇ ਜਦੋਂ ਚਰਚਾ ਹੋਊਗੀ ਉਹਨਾਂ ਮੁਲਕਾਂ ਨਾਲ ਹੋਣੀ ਹੈ ਜਿੱਥੇ ਯੁੱਧ ਚੱਲ ਰਿਹਾ, ਜਿੱਥੇ ਜੰਗ ਚੱਲ ਰਹੀ ਹੈ, ਜਿੱਥੇ ਕਤਲੇਆਮ ਕੀਤਾ ਜਾ ਰਿਹਾ, ਜਾਂ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਹਰ ਇੱਕ ਨੂੰ ਅਧਿਕਾਰ ਆ ਆਪਣੀ ਗੱਲ ਕਹਿਣ ਦਾ। ਸੋ ਇਹ ਹਾਲਾਤ ਨੇ, ਇਸੇ ਕਰਕੇ ਭਾਰਤ ਦੀ ਵਰਲਡ ਪ੍ਰੈਸ ਫਰੀडम ਡੇ ਦੇ ਉੱਤੇ ਤੁਲਨਾ ਮੈਕਸੀਕੋ ਵਰਗੇ ਜਾਂ ਅਫਗਾਨਿਸਤਾਨ ਵਰਗੇ ਜਾਂ ਹੋਰ ਉਹਨਾਂ ਮੁਲਕਾਂ ਦੇ ਨਾਲ ਹੋਈ ਹੈ ਜਿਨ੍ਹਾਂ ਮੁਲਕਾਂ ਦੇ ਵਿੱਚ ਪੱਤਰਕਾਰਾਂ ਲਈ ਕੰਮ ਕਰਨਾ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਤੋਂ ਘੱਟ ਨਹੀਂ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।